अम्मी जी सानू कहना करना, जद दुआ मंगो अपने दोस्तां मोहसनां दे नाल अपने दुश्मनां ते मुखालफां लई भी मंगो। आखो अल्लाह तू उन्हां दी नेकी दी उन्हां नू जज़ा दे ते उन्हां दे गुनाह माफ़ कर दे। पंजाबी कहानी एक सी मां, लिखारी अज़रा वकार, आवाज़ अजमल सिकंदरी। गल सुनाण वाले गल सुणांदे ने। एक बादशाह ने एक हिरनी दा बच्चा शिकार दे मौके ते फड़ लिया। ਉਹ हिरनी दूर तीकर बादशाह दे लश्कर पिछे दौड़दी गई। रात पई ते ਉਹਦੀਆਂ दुख भरियां चीकां बादशाह सुनियां ते पुछया, ਇਹ क्यों पई रोंदी ਏ? लोकां दस्सिया, सरकार शिकार समय हजूर ने ਇਹਦਾ ਬੱਚਾ पकड़ लिया सी, ਉਹਦੇ ਲਈ भी कुरलाउंदी ਏ। बादशाह बच्चे नूं छड्ड देण दा हुक्म दिता ते हरनी अपने बच्चे नूं लै के खुशी खुशी पिछे परत गई। अज कल दे बादशाह ते इंज दे नहीं हुंदे। बड़ा रहम दिल बादशाह सी। अम्मी जी ने कहानी सुनाई ते असी अपनी अपनी बोली बोलन डै पए। ਉਹ हिरनी अपने बच्चे नूं लै के जंगल विच रहिंदी सी ते कदी कदी चुगदी चुगदी शेर दी जूह विच टुर जांदी सी। ਉਹ है ते हिरनी सी, पर ਉਹਦੀ हिम्मत ते बहादरी ਉਸ ਨੂੰ शेरनी बना दिता सी। अम्मी जी आख्या, हिम्मत ते बहादरी नाल बंदे दी जून बदल जांदी है अम्मी जी? बिल्कुल बदल जांदी है। जद बंदे नूं भीड़ पवे, जद आल दुआले शेर ते बिगियाड़ फिरदे होण ते मुड़ जून बदलनी पौंदी है। अम्मी जी दी ਇਹ कहानी सुन के मैं सुफने विच अक्सर शेरां नूं वेखदी सां, ਜਿਹੜੇ ਸਾਡੇ ਵਿਹੜੇ ਵਿੱਚ ਪਾਲਤੂ ਪਸ਼ੂਆਂ ਹਾਰ ਫਿਰਦੇ ਸਨ। ਅਸਾਂ ਇੱਕ ਕੁਕੜੀ ਦੇ ਬੱਚੇ ਕਢਾਏ ਤੇ ਉਹ ਸਾਰੀ ਦਿਹਾੜ ਆਪਣੇ ਚੂਚਿਆਂ ਨੂੰ ਲੈ ਕੇ ਵਿਹੜੇ ਵਿੱਚ ਫਿਰਦਿਆਂ ਰਹਿਣਾ। ਜਦ ਉਹਨੂੰ ਇਲ ਜਾਂ ਕਾਂ ਦਾ ਖਤਰਾ ਹੁੰਦਾ, ਉਹ ਰੌਲਾ ਪਾ ਕੇ ਸਾਰਿਆਂ ਚੂਚਿਆਂ ਨੂੰ ਇਕੱਠਿਆਂ ਕਰਕੇ ਆਪਣੇ ਖੰਭਾਂ ਹੇਠ ਲੁਕੋ ਲੈਂਦੀ। ਅੰਮੀ ਜੀ, ਇਹ ਇਲ ਤੇ ਕਾਂ ਇਹਦੇ ਦੁਸ਼ਮਣ ਨੇ? ਇਹ ਚੂਚਿਆਂ ਦੇ ਦੁਸ਼ਮਣ ਨੇ। ਕੁਕੜੀ ਆਪਣੇ ਬੱਚਿਆਂ ਦੀ ਰਾਖੀ ਕਰਦੀ ਏ, ਜਿਵੇਂ ਸੱਪ ਖਜ਼ਾਨੇ ਦੀ ਰਾਖੀ ਕਰਦਾ ਏ। ਜਿਵੇਂ ਹੀਰੇ ਜਵਾਹਰ ਹੁੰਦੇ ਨੇ, ਮਾਂ ਲਈ ਬੱਚੇ ਵੀ ਖਜ਼ਾਨਾ ਹੀ ਹੁੰਦੇ ਨੇ। ਅੰਮੀ ਜੀ ਦੀਆਂ ਗੱਲਾਂ ਵੀ ਖਜ਼ਾਨੇ ਦੇ ਢੇਰ ਸਨ, ਜਿੱਥੋਂ ਚਾਹੋ ਮੁੱਠ ਭਰ ਲਵੋ। ਅੰਮੀ ਜੀ, ਲੋਕਾਂ ਦੇ ਦੁਸ਼ਮਣ ਕਿਉਂ ਹੁੰਦੇ ਨੇ? ਸੌੜੇ ਦਿਲ ਵਾਲੇ ਲੋਕੀ ਜਿਹੜੇ ਆਪਣਾ ਆਪ ਸਾਹਮਣੇ ਰੱਖਦੇ ਨੇ, ਉਹ ਦੂਜਿਆਂ ਨੂੰ ਤੱਕ ਨਹੀਂ ਸਕਦੇ। ਕਿਸੇ ਹੋਰ ਨੂੰ ਧਰਤੀ ਉੱਤੇ ਸਾਹ ਵੀ ਨਹੀਂ ਲੈਣ ਦਿੰਦੇ। ਉਹ ਧਰਤੀ ਉੱਤੇ ਮੌਜੂਦ ਨਿਮਤਾਂ ਨੂੰ ਆਪੇ ਖਾਣਾ ਵਰਤਣਾ ਤੇ ਹੰਡਾਉਣਾ ਚਾਹੁੰਦੇ ਨੇ। ਰਲ ਮਿਲ ਕੇ ਨਹੀਂ, ਵੱਖਰੇ ਹੋ ਕੇ ਰਹਿਣਾ ਚਾਹੁੰਦੇ ਨੇ, ਦੂਜਿਆਂ ਤੋਂ ਉੱਚੇ। ਇਸੇ ਚਾਹ ਵਿੱਚ ਉਹ ਬੰਦੇ ਨਹੀਂ ਰਹਿੰਦੇ, ਕੁਬੰਦੇ ਬਣ ਜਾਂਦੇ ਨੇ। ਅੰਮੀ ਜੀ ਸਾਨੂੰ ਕਹਿਣਾ ਕਰਨਾ, ਜਦ ਦੁਆ ਮੰਗੋ ਆਪਣੇ ਦੋਸਤਾਂ ਮੋਹਸਨਾਂ ਦੇ ਨਾਲ ਆਪਣੇ ਦੁਸ਼ਮਣਾਂ ਤੇ ਮੁਖਾਲਫਾਂ ਲਈ ਵੀ ਮੰਗੋ। ਆਖੋ ਅੱਲਾ ਤੂੰ ਉਹਨਾਂ ਦੀ ਨੇਕੀ ਦੀ ਉਹਨਾਂ ਨੂੰ ਜਜ਼ਾ ਦੇ ਤੇ ਉਹਨਾਂ ਦੇ ਗੁਨਾਹ ਮਾफ़ ਕਰ ਦੇ, ਤੇ ਖੁਦ ਆਪ ਦੁਸ਼ਮਣ ਨੂੰ ਬੁਰਾ ਚਾਹਣ ਵਾਲੇ ਨੂੰ ਮਾफ़ ਕਰ ਦਿਆ ਕਰੋ, ਤੇ ਖੁਦ ਆਪ ਦੁਸ਼ਮਣ ਨੂੰ ਬੁਰਾ ਚਾਹਣ ਵਾਲੇ ਨੂੰ ਮਾफ़ ਕਰ ਦਿਆ ਕਰੋ। ਜਦ ਕੋਈ ਤੁਹਾਡੇ ਨਾਲ ਵਾਅਦਾ ਕਰੇ ਤੇ ਕਿਸੇ ਨੂੰ ਨਾ ਦੱਸੋ, ਪਰ ਦੂਜੇ ਦੀ ਕੀਤੀ ਭਲਾਈ ਦਾ ਜ਼ਿਕਰ ਹਰ ਕਿਸੇ ਨਾਲ ਕਰੋ, ਕਿਉਂ ਜੋ ਜਦ ਕੋਈ ਤੁਹਾਡੇ ਨਾਲ ਬੁਰਾ ਕਰਦਾ ਏ ਤੇ ਉਹ ਆਪਣੇ ਆਪ ਨਾਲ ਬੁਰਾਈ ਕਰਦਾ ਏ। ਜਦ ਤੁਸੀਂ ਕਿਸੇ ਨਾਲ ਭਲਾਈ ਕਰਦੇ ਹੋ ਤੇ ਆਪਣੇ ਆਪ ਨਾਲ ਕਰਦੇ ਹੋ। ਬੁਰਾਈ ਦਾ ਜ਼ਿਕਰ ਕਰਨ ਨਾਲ ਬੁਰਾਈ ਤੇ ਭਲਾਈ ਦਾ ਜ਼ਿਕਰ ਕਰਨ ਨਾਲ ਭਲਾਈ ਜੰਮਦੀ ਏ। ਅੰਮੀ ਜੀ ਆਪਣੇ ਤੇ ਸਾਡੇ ਬਾਰੇ ਵਿੱਚ ਨਹੀਂ ਸਨ ਸੋਚਦੇ। ਉਹ ਪੂਰੇ ਵਸੇਬੇ ਨੂੰ ਮੁੱਖ ਰੱਖ ਕੇ ਸੋਚਦੇ ਸਨ। ਸਾਰੇ ਜਹਾਨ ਦਾ ਗਮ ਪਾਲੀ ਬੈਠੇ ਸਨ। ਉਹਨਾਂ ਨੂੰ ਹਯਾਤੀ ਨਾਲ ਪਿਆਰ ਸੀ। ਉਹਨਾਂ ਆਖਣਾ, ਕੁਦਰਤ ਨੂੰ ਆਪਣੀ ਪੈਦਾ ਕੀਤੀ ਹਯਾਤੀ ਨਾਲ ਬੜਾ ਪਿਆਰ ਏ। ਇਸੇ ਕਰਕੇ ਉਸ ਹਰ ਪਾਸੇ ਉਹਨੂੰ ਕਾਇਮ ਰੱਖਣ ਲਈ ਸਬਬ ਪੈਦਾ ਕੀਤੇ ਹੋਏ ਨੇ। ਪਰ ਅਸੀਂ ਇਹਦੇ ਵੈਰੀ ਹਾਂ, ਹਯਾਤੀ ਦੀ ਕਦਰ ਨਹੀਂ ਕਰਦੇ, ਜਿਹੜੀ ਰੱਬ ਨੇ ਬੜੀ ਮੁਹੱਬਤ ਨਾਲ ਬਣਾਈ ਏ। ਅੰਮੀ ਜੀ ਨੂੰ ਬੂਟਿਆਂ ਨਾਲ ਬੜਾ ਪਿਆਰ ਸੀ। ਉਹ ਘਰ ਅੰਦਰ ਵੀ ਬੂਟੇ ਲਾਉਂਦੇ ਤੇ ਉਹਨਾਂ ਨੂੰ ਪਾਣੀ ਦਿੰਦੇ, ਉਹਨਾਂ ਦੀ ਰੱਖਿਆ ਕਰਦੇ ਸਨ। ਉਹ ਉਹਨਾਂ ਨਾਲ ਗੱਲਾਂ ਕਰਦੇ ਤੇ ਪੱਤਰਾਂ ਤੇ ਹੱਥ ਫੇਰਦੇ ਰਹਿੰਦੇ ਸਨ। ਫਿਰ ਮੈਨੂੰ ਆਵਾਜ਼ ਮਾਰਦੇ, ਕਹਿੰਦੇ, ਇਹ ਵੇਖ, ਇਹਨਾਂ ਦੀਆਂ ਨਵੀਆਂ ਪਰਾਂਬਲਾਂ ਪਈਆਂ ਫੁੱਟਦੀਆਂ ਨੇ। ਜਦ ਉਹ ਲਾਹੌਰ ਵਿੱਚ ਰਹਿੰਦੇ ਸਨ ਤੇ ਉਹਨਾਂ ਨੂੰ ਇੱਕੋ ਸ਼ੌਕ ਸੀ, ਜਨਾਬ ਬਾਗ ਦੀ ਸੈਰ ਦਾ। ਉਹ ਮੈਨੂੰ ਨਾਲ ਲੈ ਕੇ ਉੱਥੇ ਜਾਂਦੇ ਤੇ ਇੱਕ ਇੱਕ ਬੂਟੇ ਕੋਲ ਖਲੋ ਕੇ ਉਹਦਾ ਹਾਲ ਪੁੱਛਦੇ।
ਉਹਦੇ ਨਾਲ ਗੱਲਾਂ ਕਰਦੇ ਤੇ ਫੇਰ ਮੁੜ ਆਉਂਦੇ। ਉਹਨਾਂ ਦੀ ਕੋਈ ਖਾਹਿਸ਼ ਨਹੀਂ ਸੀ। ਉਹਨਾਂ ਕਦੇ ਸਾਨੂੰ ਕੋਈ ਫਰਮਾਇਸ਼ ਨਹੀਂ ਸੀ ਪਾਈ। ਉਹਨਾਂ ਆਪਣਾ ਸਭ ਕੁਝ ਸਾਨੂੰ ਦੇ ਛੱਡਿਆ ਸੀ ਤੇ ਆਪ 3 ਕੱਪੜਿਆਂ ਵਿੱਚ ਡਾਢੇ ਖੁਸ਼ ਰਹਿੰਦੇ ਸਨ। ਪਰ ਉਹ ਸਾਰੀ ਦਿਹਾੜੀ ਸਾਡੇ ਕੰਮ ਕਰਦੇ ਰਹਿੰਦੇ ਸਨ। ਖਬਰੇ ਆਪਣੀ ਜ਼ਾਤ ਵੱਲ ਉਹ ਕਿਹੜੇ ਵੇਲੇ ਧਿਆਨ ਦਿੰਦੇ ਸਨ। ਉਹਨਾਂ ਦੀ ਜ਼ਾਤ ਬਦਲਾਂ ਆਰ ਸਾਡੇ ਉੱਤੇ ਛਾਂ ਵਾਂਗੂ ਟੁਰਦੀ ਸੀ। ਅੰਮੀ ਜੀ ਸਾਰਿਆਂ ਮਿਲਣ ਵਾਲਿਆਂ ਨੂੰ ਆਪਣਾ ਕੈਦੀ ਬਣਾ ਲੈਂਦੇ ਸਨ। ਸਾਡੇ ਵਾਕਫਕਾਰ, ਯਾਰ ਬੇਲੀ, ਸਹੇਲੀਆਂ ਸਭੇ ਉਹਨਾਂ ਨੂੰ ਅੰਮੀ ਜੀ ਕਹਿੰਦੇ ਤੇ ਉਹ ਵੀ ਸਭ ਨੂੰ ਆਪਣੀ ਔਲਾਦ ਵਾਂਗੂ ਪਿਆਰ ਕਰਦੇ ਸਨ। ਸਗੋਂ ਕਈ ਵਾਰੀ ਤੇ ਲੋਕੀ ਅੰਮੀ ਜੀ ਅੱਗੇ ਸਾਡੀ ਸ਼ਿਕਾਇਤ ਲਾ ਕੇ ਸਾਨੂੰ ਝਿੜਕਾਂ ਵੀ ਪਵਾ ਜਾਂਦੇ ਸਨ। ਉਹਨਾਂ ਦੇ ਕਈ ਮੂੰਹ ਬੋਲੇ ਧੀਆਂ ਪੁੱਤਰ ਸਨ ਜਿਨ੍ਹਾਂ ਨਾਲ ਬਹਿ ਕੇ ਉਹ ਉਹਨਾਂ ਦੇ ਮਸਲੇ ਸੁਣਦੇ ਤੇ ਉਹਨਾਂ ਨੂੰ ਹਯਾਤੀ ਦਾ ਫਲਸਫਾ ਸਮਝਾਉਂਦੇ ਸਨ ਤੇ ਕਈ ਟੁੱਟੇ ਦਿਲ ਜੁੜ ਜਾਂਦੇ ਸਨ। ਜਦ ਅੰਮੀ ਜੀ ਮੇਰੀ ਭੈਣ ਕੋਲ ਅਮਰੀਕਾ ਟੁਰ ਗਏ ਤੇ ਮੈਂ ਇੱਥੇ ਉਹਨਾਂ ਦੀ ਚਿੱਠੀ ਨੂੰ ਉਡੀਕਦਿਆਂ ਹੋਣਾ ਤੇ ਫਿਕਰ ਵਿੱਚ ਪੈ ਜਾਣਾ ਕਿ ਮੰਨਦੇ ਨਾ ਹੋ ਗਏ ਹੋਣ। ਅਚਣਚੇਤੀ ਕਿਸੇ ਵਾਕਫਕਾਰ ਦੱਸਣਾ, ਅੰਮੀ ਜੀ ਦਾ ਪੱਤਰ ਆਇਆ ਏ, ਤੁਹਾਡਾ ਹਾਲ ਪੁੱਛਿਆ ਏ। ਮੈਂ ਅੰਦਰੇ ਅੰਦਰ ਵੱਟ ਖਾ ਕੇ ਰਹਿ ਜਾਣਾ। ਅੰਮੀ ਜੀ ਉਸ ਪੀੜ੍ਹੀ ਤੋਂ ਸਨ ਜਿਸ ਆਪਣੀ ਜਵਾਨੀ ਵਿੱਚ ਪਾਕਿਸਤਾਨ ਬਣਦਿਆਂ ਵੇਖਿਆ। ਉਹ ਗੱਡ ਤੇ ਬਹਿ ਕੇ ਚੜ੍ਹਦੇ ਪੰਜਾਬ ਤੋਂ ਲਾਹੌਰ ਆਏ ਤੇ ਕਿੰਨਾ ਚਿਰ ਮੁਹਾਜਰ ਕੈਂਪ ਵਿੱਚ ਰਹੇ। ਰਾਹ ਵਿੱਚ ਉਹਨਾਂ ਲਹੂ ਦੀਆਂ ਨਦੀਆਂ ਵਗਦੀਆਂ ਤੇ ਬਲਮਾਂ ਤੇ ਸਿਰ ਉਛਲਦੇ ਵੇਖੇ। ਉਹਨਾਂ ਪੰਜਾਬ ਨੂੰ 2 ਟੋਟੇ ਹੁੰਦਿਆਂ ਵੇਖਿਆ। ਉਹਨਾਂ ਆਜ਼ਾਦੀ ਦੀ ਕੀਮਤ ਮੁੱਕਦੀ ਵੇਖੀ। ਇਸੇ ਕਰਕੇ ਉਹਨਾਂ ਨੂੰ ਪਾਕਿਸਤਾਨ ਨਾਲ ਬੜੀ ਮੁਹੱਬਤ ਸੀ। ਜਦ ਬੰਗਲਾਦੇਸ਼ ਬਣਿਆ ਤੇ ਮੈਂ ਉਹਨਾਂ ਦੀ ਅੱਖਾਂ ਵਿੱਚ ਅਥਰੂ ਤਰਦੇ ਵੇਖੇ। ਪਾਕਿਸਤਾਨ ਦੀ ਰੱਖਿਆ ਕਰੋ, ਇਹ ਬੜੀਆਂ ਕੁਰਬਾਨੀਆਂ ਨਾਲ ਬਣਿਆ ਏ, ਉਹਨਾਂ ਆਖਿਆ। ਅੰਮੀ ਜੀ ਸਰਾਪਾ ਪਿਆਰ ਹੀ ਪਿਆਰ ਸਨ। ਮੈਂ ਇੰਨੀ ਵੱਡੀ ਹੋ ਗਈ ਸਾਂ ਪਰ ਉਹਨਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਮੈਨੂੰ ਬੜਾ ਸਕੂਨ ਲੱਭਦਾ। ਦਿਲ ਕਰਦਾ ਇਹ ਘੜੀ ਲੰਮੀ ਹੁੰਦੀ ਜਾਏ। ਅਮਰੀਕਾ ਤੋਂ ਆਉਂਦੇ ਉਹਨਾਂ ਦੇ ਪੱਤਰ ਮੇਰੇ ਲਈ ਹਯਾਤੀ ਦਾ ਸੁਨੇਹਾ ਸਨ। ਮੈਨੂੰ ਲੱਗਦਾ ਮੈਨੂੰ ਕਿਸੇ ਗੱਲ ਦੀ ਹਾਰ ਨਹੀਂ ਜਦ ਤੱਕ ਅੰਮੀ ਜੀ ਦੀਆਂ ਦੁਆਵਾਂ ਮੇਰੇ ਨਾਲ ਨੇ। ਮੈਂ ਹਰ ਘੜੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਖਲੋ ਸਕਨੀ ਹਾਂ। ਉਹਨਾਂ ਹਮੇਸ਼ਾ ਸਾਨੂੰ ਇਹੋ ਸਬਕ ਦਿੱਤਾ ਸੀ ਭਈ ਹਯਾਤੀ ਵਿੱਚ ਕਦੇ ਹਿੰਮਤ ਨਾ ਹਾਰੋ। ਕਈ ਦਿਨਾਂ ਤੋਂ ਦਿਲ ਬੇਚੈਨ ਜਿਹਾ ਸੀ। ਮੈਂ ਅਮਰੀਕਾ ਫੋਨ ਮਿਲਾਇਆ। ਹੈਲੋ ਕੌਣ? ਮੈਂ ਬੋਲ ਰਹੀ ਹਾਂ, ਮੈਂ ਰਾਣੀ, ਮੈਂ ਅਜਾ। ਇੱਕ ਦਿਨ ਫੋਨ ਦੀ ਘੰਟੀ ਵੱਜੀ। ਕਿਸੇ ਹੋਰ ਦੀ ਆਵਾਜ਼ ਆਈ, ਅਣਜਾਣੀ ਜਿਹੀ। ਮੇਰੀ ਜਾਣੀ ਬੁੱਝੀ ਆਵਾਜ਼, ਠੰਡੜੀ ਤੇ ਮਿੱਠੜੀ, ਮੇਰੇ ਦਿਲ ਦੇ ਅੰਦਰ ਲੈ ਕੇ ਗੱਲਾਂ ਬੁੱਝ ਲੈਣ ਵਾਲੀ ਆਵਾਜ਼ ਅੱਜ ਕਿਉਂ ਨਹੀਂ ਸੀ ਆ ਰਹੀ। ਹੁਣ ਫੋਨ ਸਾਡੇ ਵਿਚਕਾਰ ਵਸੀਲਾ ਨਹੀਂ ਸੀ ਰਿਹਾ। ਹੁਣ ਮੈਂ ਕਦੇ ਉਹ ਆਵਾਜ਼ ਨਹੀਂ ਸੁਣ ਸਕਾਂਗੀ ਜਿਹੜੀ ਮੈਨੂੰ ਚੰਦ ਦੀ ਚਾਨਣੀ ਕਹਿ ਕੇ ਬੁਲਾਉਂਦੀ ਸੀ। ਮੈਂ ਅੰਮੀ ਜੀ ਨੂੰ ਮਿਲਣ ਗਈ ਸਾਂ। ਵਾਸ਼ਿੰਗਟਨ ਤੋਂ ਬਾਹਰ ਇੱਕ ਸੋਹਣਾ ਤੇ ਹਰਿਆਲੀ ਭਰਿਆ ਬਾਗ। ਇਹ ਮੁਸਲਮਾਨਾਂ ਦਾ ਕਬਰਿਸਤਾਨ ਸੀ। ਵਿੱਚ ਉੱਚੇ ਰੁੱਖ ਤੇ ਕਬਰਾਂ ਜ਼ਮੀਨ ਨਾਲ ਪੱਧਰੀਆਂ। ਸਿਰਾਣੇ ਰੰਗ ਬਰੰਗੇ ਫੁੱਲ ਉੱਗੇ ਸਨ। ਅੰਮੀ ਜੀ ਤੁਸੀਂ ਕਹਿੰਦੇ ਸੋ ਨਾ ਸਾਰੀ ਧਰਤੀ ਰੱਬ ਦੀ ਸਾਂਝੀ ਏ। ਮੈਂ ਉਹਨਾਂ ਦੀ ਆਖਰੀ ਮੰਜ਼ਲ ਦੀ ਤਸਵੀਰ ਅੱਖਾਂ ਵਿੱਚ ਲੈ ਕੇ ਏਅਰਪੋਰਟ ਤੇ ਬੈਠੀ ਸਾਂ। ਇਹੋ ਦੌਲਤ ਮੈਂ ਆਪਣੇ ਨਾਲ ਵਾਪਸ ਪਾਕਿਸਤਾਨ ਲੈ ਜਾ ਰਹੀ ਸਾਂ। ਮੇਰੀਆਂ ਅੱਖਾਂ ਵਿੱਚੋਂ ਅਥਰੂਆਂ ਦਾ ਮੀਂਹ ਵਰ ਰਿਹਾ ਸੀ। ਮਾਈਕ ਤੇ ਜਹਾਜ਼ ਦੀ ਰਵਾਨਗੀ ਦਾ ਐਲਾਨ ਹੋ ਰਿਹਾ ਸੀ।